ਤੇ ਆ ਕੇ ਬਹੁਤ ਵਧੀਆ ਲੱਗਿਆ। ਆਪਣੇ ਬੰਦਿਆਂ ਨੂੰ ਪਾਕਿਸਤਾਨ ਮਿਲੇ, ਲੋਕਾਂ ਨੂੰ ਮਿਲੇ, ਬੜਾ ਚੰਗਾ ਲੱਗਿਆ। ਬੜਾ ਨਾਈਸ ਵੈਲਕਮ ਕੀਤਾ ਸਭ ਨੇ। ਬੜੀ ਚੰਗੀ ਬੋਲੀ ਆ ਉਹਨਾਂ ਦੀ। ਦਿਲ ਬਹੁਤ ਖੁਸ਼ ਹੋ ਗਿਆ। ਮਤਲਬ ਉਹ ਕਹਿੰਦੇ ਹੁੰਦੇ ਨਾ ਰੂਹ ਖੁਸ਼ ਹੋ ਜਾਣੀ। ਹਾਂਜੀ ਪਵਿੱਤਰ ਧਰਤੀ ਤੇ ਆ ਕੇ ਉਦਾਂ ਫੀਲ ਹੋ ਰਿਹਾ। ਮਤਲਬ ਹੁਣ ਇਦਾਂ ਕਿ ਦੁਬਾਰਾ ਆਉਣ ਦਾ ਮਨ ਬਣ ਗਿਆ। ਪਾਕਿਸਤਾਨ ਆ ਗਏ ਹੋ, ਹਾਂਜੀ ਡਰ ਨਹੀਂ ਲੱਗਦਾ ਪਿਆ ਕਿਤੇ ਬਾਜ ਰੱਬ ਦੇ ਘਰ ਆਏ ਆ, ਡਰਨਾ ਕਰਦੇ। ਕਿਆ ਬਾਤ। ਇਸ ਬੋਲੀ 'ਚ ਰਸ ਬਹੁਤ ਆ। ਹੂੰ ਅਜੇ ਸਾਡੀ ਬੋਲੀ 'ਚ ਸ਼ਾਇਦ ਘੱਟ ਆ, ਪਰ ਤੁਹਾਡੀ ਬੋਲੀ 'ਚ ਰਸ ਬਹੁਤ ਆ। ਮਤਲਬ ਜਿਹੜਾ ਬੁਲਾਉਣ ਦਾ ਤਰੀਕਾ, ਗੱਲਬਾਤ ਦਾ ਲਹਿਜ਼ਾ ਬਹੁਤ ਵਧੀਆ ਲੱਗਿਆ। सत श्रीकाल, मैं वकास सागर और तुसी देख रहे हो पंजाबी लैश। मैं इस वक्त मौजूद हाँ करतारपुर साहब और मेरे नाल इत्थे फैमिली आई है इंडिया तो। आओ इन्हां दे नाल गलबात करते हैं। सत श्रीकाल जी सब तो पहले अपना नाम दसो। ਮੇਰਾ ਨਾਮ ਗੌਰਵਪ੍ਰੀਤ ਸਿੰਘ ਜੀ अच्छा ਤੇ ਮੈਂ ਖੰਨੇ ਤੋਂ ਪੰਜਾਬ ਤੋਂ ਆਇਆ ਜੀ। ਤੇ ਬੇਸਿਕਲੀ ਮੈਂ ਕੈਨੇਡਾ ਰਹਿੰਦਾ ਜੀ 6 ਸਾਲ ਤੋਂ ਪਿੱਛੇ। ठीक है। ਤੇ ਮੇਰੀ ਫੈਮਿਲੀ ਨਾਲ ਆਏ ਹਾਂ ਅਸੀਂ ਕਰਤਾਰ ਸਾਹਿਬ ਮੱਥਾ ਟੇਕਣ। ਪਹਿਲੀ ਵਾਰ ਆਏ ਹਾਂ ਤੇ ਆ ਕੇ ਬਹੁਤ ਵਧੀਆ ਲੱਗਿਆ। ਆਪਣੇ ਬੰਦਿਆਂ ਨੂੰ ਪਾਕਿਸਤਾਨ ਮਿਲੇ, ਲੋਕਾਂ ਨੂੰ ਮਿਲੇ, ਬੜਾ ਚੰਗਾ ਲੱਗਿਆ। ਬੜਾ ਨਾਈਸ ਵੈਲਕਮ ਕੀਤਾ ਸਭ ਨੇ। ਬੜੀ ਚੰਗੀ ਬੋਲੀ ਆ ਉਹਨਾਂ ਦੀ। ਸਾਨੂੰ ਦਰਸ਼ਨ ਹੋਏ ਬਾਬਾ ਜੀ ਦੇ। ਤੁਸੀਂ ਇੱਕ ਸ਼ਾਇਦ ਪੱਗ ਨਹੀਂ ਹੈ, ਪੱਗ ਦਸਤਾਰ ਦਸਤਾਰ ਪਾ ਕੇ ਇਹ ਮੇਰੇ ਫਾਦਰ ਸਾਹਿਬ ਨੇ ਫੀਲ ਕੀਤਾ ਕਿ ਤੁਹਾਡੇ ਫਾਦਰ ਸਾਹਿਬ ਨੂੰ ਲੋਕਾਂ ਨੇ ਜ਼ਿਆਦਾ ਫੋਟੋ ਖਿਚਾਈਆਂ। ਇਹ ਤਾਂ ਹੈ ਜੀ, ਇਹ ਤਾਂ ਹੈ। ਇਹਦਾ ਰਿਸਪੈਕਟ ਦਿੱਤੀ ਜਿਹੜੀ ਦੇਖੋ ਸਰਦਾਰ ਜੀ ਕਹਿ ਕੇ ਬੁਲਾਇਆ ਜੀ ਦੇਖੋ ਸਭ ਨੇ। ਲੇਕਿਨ ਤੁਹਾਨੂੰ ਮਤਲਬ ਰਿਸਪੈਕਟ ਇਸ ਹਿਸਾਬ ਨਾਲ ਉਹਨਾਂ ਨੇ ਦੇਖਿਆ ਯਾਰ ਪੱਗ ਨਹੀਂ ਪਾਈ ਹੈ, ਸਰਦਾਰ ਲੱਗਦਾ ਨਹੀਂ। ਇਹ ਤਾਂ ਹੈ ਜੀ, ਇਹ ਤਾਂ ਹੈ। ਪੱਗ ਦੀ ਦੇਖੋ ਜੀ ਇੱਜ਼ਤ ਮਿਲਦੀ ਹੈ। ਦੇਖੋ ਜਿੱਥੇ ਮਰਜੀ ਜਾਓ ਨਾ, ਇੱਥੇ ਵੀ ਲੋਕਾਂ ਨੇ ਉਹ ਵੀ ਇੱਜ਼ਤ ਦਿੱਤੀ ਪੱਗ ਨੂੰ ਤੇ ਵਧੀਆ ਲੱਗਿਆ ਬਹੁਤ ਆ ਕੇ। ਤੇ ਆਮ ਤੌਰ ਤੇ ਤੁਸੀਂ ਕਿਉਂਕਿ ਇੱਥੇ ਅਸੀਂ ਰਹਿੰਦੇ ਹਾਂ ਇਸ এনवायरमेंट ਇੰਡੀਆ ਪਾਕਿਸਤਾਨ ਦਾ ਤਕਰੀਬਨ ਆਲਮੋਸਟ ਸੇਮ ਹੀ এনवायरमेंट ਹੈ, ਮਾਹੌਲ ਇੱਕ ਜਿਹਾ ਹੈ। ਸਾਨੂੰ ਲੱਗਿਆ ਕੈਨੇਡਾ ਤੋਂ ਜਿਹੜਾ ਬੰਦਾ ਆਂਦਾ ਉਹਨੂੰ ਥੋੜਾ ਜਿਹਾ ਲੱਗਦਾ ਹੈ ਕਿ ਇੱਥੋਂ ਦੇ ਲੋਕ ਕਿੱਦਾਂ ਦੇ ਲੱਗੇ ਤੁਹਾਨੂੰ? ਸਾਨੂੰ ਮੈਨੂੰ ਫਰਕ ਹੀ ਨਹੀਂ ਲੱਗਿਆ ਜੀ। ਮੈਨੂੰ ਤਾਂ ਐਂ ਲੱਗਿਆ ਕਿ ਆਪਾਂ ਇੰਡੀਆ 'ਚ ਹੀ ਫਿਰਦੇ ਆ। ਇੱਕੋ ਜਿਹੇ ਲੋਕ ਲੱਗੇ, ਮਤਲਬ ਐਂ ਲੱਗਿਆ ਹੀ ਨਹੀਂ। ਸਾਰੇ ਬੋਲੀ ਇੱਕੋ ਜੀ, ਖਾਣਾ ਪੀਣਾ ਇੱਕੋ ਜਿਹਾ, ਨੇਚਰ ਇੱਕੋ ਦਾ, ਵੈਲਕਮ ਇੱਕੋ ਜਿਹਾ। ਤਾਂ ਐਂ ਲੱਗਿਆ ਜੀ ਅਸੀਂ ਇੰਡੀਆ 'ਚ ਹੀ ਫਿਰਦੇ ਹੁੰਦੇ। ਸਾਨੂੰ ਕੋਈ ਫਰਕ ਨਹੀਂ ਲੱਗਿਆ। ਫਿਰ ਹੁਣ ਕੀ ਕਰੀਏ ਕਿ ਤੁਹਾਨੂੰ ਇਹ ਲੱਗੇ ਕਿ ਤੁਸੀਂ ਪਾਕਿਸਤਾਨ 'ਚ ਫਿਰਦੇ ਪਏ? ਨਹੀਂ ਮੈਂ ਤਾਂ ਕਹਿੰਦਾ ਜੀ ਲੋੜ ਹੀ ਨਹੀਂ, ਆਪਾਂ ਇੱਕ ਹੀ ਰਹੀਏ ਜ਼ਿਆਦਾ ਵਧੀਆ। ਨਹੀਂ ਮਤਲਬ ਹੁਣ ਇਹ ਕਿ ਅਸੀਂ ਥੋੜਾ ਜਿਹਾ ਡਿਫਰੈਂਟ ਵੀ ਤੁਹਾਨੂੰ ਫੀਲ ਕਰਾਣਾ ਹੈ ਨਾ। ਅੱਛਾ ਭੈਣ ਜੀ ਤੁਸੀਂ ਵੀ ਨਾਲ ਭਾਈਆਂ ਨਾਲ? ਹਾਂਜੀ। ਅੱਛਾ ਕੈਨੇਡਾ ਤੋਂ? ਨਹੀਂ ਜੀ ਮੈਂ ਇੱਧਰ ਹੀ ਹਾਂ ਹਲੇ ਹੁਣ ਵੀ ਸਾਡੀ ਮੈਰਿਜ ਹੋਈ। ਅੱਛਾ ਚਲੋ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਕੀ ਸੋਚਦੇ ਸੀ ਅੱਜ, ਕੀ ਫੀਲ ਕੀਤਾ ਆ ਕੇ ਇੱਥੇ? ਇਟਸ ਲਾਈਕ ਮਤਲਬ ਦਿਲ ਬਹੁਤ ਖੁਸ਼ ਹੋ ਗਿਆ। ਮਤਲਬ ਉਹ ਕਹਿੰਦੇ ਹੁੰਦੇ ਨਾ ਰੂਹ ਖੁਸ਼ ਹੋ ਜਾਣੀ। ਹਾਂਜੀ ਪਵਿੱਤਰ ਧਰਤੀ ਤੇ ਆ ਕੇ ਉਦਾਂ ਫੀਲ ਹੋ ਰਿਹਾ। ਮਤਲਬ ਹੁਣ ਇਦਾਂ ਕਿ ਦੁਬਾਰਾ ਆਉਣ ਦਾ ਮਨ ਬਣ ਗਿਆ। ਸਹੀ ਹੈ। ਤੁਸੀਂ ਹੁਣ ਭਾਈ ਰਾਣ ਜ਼ਾਹਿਰ ਗੱਲ ਉਹ ਕੈਨੇਡਾ ਰਹਿੰਦੇ ਨੇ, ਤੁਸੀਂ ਵੀ ਮੂਵ ਕਰੋਗੇ। ਉਸ ਤੋਂ ਪਹਿਲੇ ਤੁਸੀਂ ਪਾਕਿਸਤਾਨ ਆ ਗਏ ਹੋ। ਹਾਂਜੀ ਡਰ ਨਹੀਂ ਲੱਗਦਾ ਪਿਆ ਕਿਤੇ ਬਾਜ? ਰੱਬ ਦੇ ਘਰ ਆਏ ਆ, ਡਰਨਾ ਕਰਦੇ। ਕਿਆ ਬਾਤ ਹੈ, ਕਿਆ ਬਾਤ ਹੈ। ਬਹੁਤ ਸੋਹਣੀ ਗੱਲ ਕੀਤੀ ਭੈਣ ਨੇ ਜੀ। ਵੀਰ ਜੀ? ਹਾਂਜੀ, ਮੇਰਾ ਨਾਮ ਹਰਮਿੰਦਰ ਸਿੰਘ ਹੈ ਜੀ। ਅਸੀਂ ਖੰਨੇ ਤੋਂ ਆਏ ਹਾਂ ਤੇ ਬੱਚੇ ਮੇਰੇ ਬੇਟਾ ਤੇ ਡਾਟਰ ਇਨ ਲਾ ਹੈ। ਠੀਕ ਹੈ। ਤੇ ਕਾਫੀ ਦੇਰ ਤੋਂ ਸੋਚ ਰਹੇ ਸੀ ਕਿ ਪਲਾਨ ਕਰ ਰਹੇ ਸੀ, ਵਿੱਚ ਕੋਵਿਡ ਕਰਕੇ ਨਹੀਂ ਆ ਸਕੇ। ਪਰ ਅੱਜ ਆ ਕੇ ਬਹੁਤ ਵਧੀਆ ਲੱਗਿਆ। ਮਤਲਬ ਲੱਗਿਆ ਹੀ ਨਹੀਂ ਗਾ ਅਸੀਂ ਕਿਤੇ ਬਾਹਰ ਕਿਤੇ ਆਏ ਹੋਏ ਹਾਂ। ਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਇੱਥੇ ਆ ਕੇ ਲੱਗੀ ਆ, ਇੱਥੇ ਜਿਹੜਾ ਵਾਰਮ ਵੈਲਕਮ ਕੀਤਾ ਸਾਡਾ ਤੇ ਇਸ ਬੋਲੀ 'ਚ ਰਸ ਬਹੁਤ ਆ। ਅਜੇ ਸਾਡੀ ਬੋਲੀ 'ਚ ਸ਼ਾਇਦ ਘੱਟ ਆ, ਪਰ ਤੁਹਾਡੀ ਬੋਲੀ 'ਚ ਰਸ ਬਹੁਤ ਆ। ਮਤਲਬ ਜਿਹੜਾ ਬੁਲਾਉਣ ਦਾ ਤਰੀਕਾ, ਗੱਲਬਾਤ ਦਾ ਲਹਿਜ਼ਾ ਬਹੁਤ ਵਧੀਆ ਲੱਗਿਆ। ਮਤਲਬ ਖੁਸ਼ ਹੋ ਗਿਆ ਦਿਲ ਇੱਥੇ ਆ ਕੇ। ਤੇ ਬਸ ਇਦਾਂ ਦਾ ਪਲਾਨ ਕਰ ਰਹੇ ਹਾਂ ਵੀ ਅਸੀਂ ਜਲਦੀ ਉਹ ਫੇਰ ਆਵਾਂਗੇ। ਨਹੀਂ ਤੁਸੀਂ ਹੁਣ ਜਲਦੀ ਉਹ ਇੱਥੇ ਆਣਾ ਹੈ ਕਿ ਜਲਦੀ ਉਹ ਪਾਕਿਸਤਾਨ ਆਣਾ ਹੈ? ਪਾਕਿਸਤਾਨ ਵੀ ਜਾਵਾਂਗੇ ਜੀ, ਕਿਉਂਕਿ ਤੁਸੀਂ ਵਿਸਾਖੀ ਤੇ ਵੀ ਆ ਸਕਦੇ ਹੋ। ਤੁਸੀਂ ਆਪਣਾ ਨਵੰਬਰ 'ਚ ਬਾਬਾ ਜੀ ਦਾ ਮੇਲਾ ਹੁੰਦਾ ਹੈ। ਜੀ ਉਹ ਸੋਚ ਰਹੇ ਹਾਂ ਵੀ ਨਾਨਕਮਤਾ ਸਾਹਿਬ ਦਾ ਤੇ ਲਾਹੌਰ ਵੀ ਅਸੀਂ ਆ ਕੇ ਕਿਹੜਾ ਮਾਫੀ ਦੇਣੀ। ਹਾਂਜੀ ਬਹੁਤ ਵਧੀਆ ਲੱਗਿਆ ਜੀ, ਵੈਲਕਮ ਬਹੁਤ ਸੁਣਿਆ ਜੀ ਲਾਹੌਰ ਇਸਲਾਮਾਬਾਦ ਦਾ ਸੀ ਨਾ। ਮਤਲਬ ਮੇਰਾ ਬੜਾ ਇੱਛਾ ਕਿ ਚਲੋ ਇੱਕ ਵਾਰ ਜ਼ਰੂਰ ਅਗਲੀ ਵਾਰ ਗੇੜਾ ਲੱਗੇ ਤੇ ਇੱਧਰ ਵੀ ਜਾ ਕੇ ਆਈਏ। ਨਨਕਾਣਾ ਸਾਹਿਬ ਮੱਥਾ ਟੇਕ ਕੇ ਆਈਏ, ਪੰਜਾ ਸਾਹਿਬ ਗੁਰਦੁਆਰਾ ਸਾਹਿਬ ਆ ਤੇ ਉੱਧਰ ਵੀ ਜਾ ਕੇ ਆਈਏ। ਪਾਕਿਸਤਾਨ ਦੇਖੀਏ, ਲੋਕ ਹੋਰ ਕਰਾਚੀ ਦੇਖੀਏ ਨਾ। ਮਤਲਬ ਆਈਏ। ਵੈਸੇ ਤੁਹਾਨੂੰ ਉਂਝ ਵੀ ਜੰਮਣ ਦੀ ਲੋੜ ਹੈ। ਉਹ ਕਹਿੰਦੇ ਨਾ ਜਿਹਨੇ ਲਾਹੌਰ ਨਹੀਂ ਵੇਖਿਆ। ਹਾਂਜੀ ਨਹੀਂ ਇਹ ਤਾਂ ਹੈ। ਸਾਡੇ ਤਾਂ ਹੀ ਕਹਿੰਦੇ ਲਾਹੌਰ ਮਸ਼ਹੂਰ ਹੈ ਸ਼ੁਰੂ ਤੋਂ, ਤਾਂ ਹੀ ਆ ਸਾਨੂੰ ਕਿ ਚਲੋ ਇੱਕ ਵਾਰ ਮੌਕਾ ਮਿਲੇ ਦਵੇ ਰੱਬ ਹੋਰ ਤਾਂ ਲਾਹੌਰ ਦੇਖ ਕੇ ਆਈਏ, ਲੋਕਾਂ ਨੂੰ ਮਿਲੀਏ ਉੱਥੇ ਦੇ, ਹੋਰ ਆਪਾਂ ਨੂੰ ਪਾਕਿਸਤਾਨ ਦੇ ਲੋਕਾਂ ਨੂੰ ਜਾਣੀਏ ਨਾ। ਸੁਨੇਹਾ ਕੀ ਹੈ ਸਾਰਿਆਂ ਨੂੰ ਸਾਂਝਾ ਕੋਈ ਸੁਨੇਹਾ ਦਿਓ ਦੋਵਾਂ ਪੰਜਾਬਾਂ ਵਾਸਤੇ, ਇਨਸਾਨੀਅਤ ਵਾਸਤੇ, ਹਿਊਮੈਨਿਟੀ ਵਾਸਤੇ ਜਿਹੜਾ ਕੋਈ ਸੁਨੇਹਾ ਕੀ ਹੈ? ਕਿਉਂਕਿ ਜਿਹੜੇ ਲੋਕ ਡਰਦੇ ਆ ਜਿਹਦਾ ਕਿ ਹਾਂ ਪਾਕਿਸਤਾਨ ਨਹੀਂ ਜਾਣਾ ਚਾਹੀਦਾ, ਤੁਹਾਨੂੰ ਮਨ 'ਚ ਹੁੰਦਾ ਨਾ ਜੀ। ਦੇਖੋ ਇਹ ਲੋਕਾਂ ਦੇ ਇਦਾਂ ਦਾ ਕੁਛ ਨਹੀਂ ਆ। ਡਰ ਕੱਢ ਕੇ ਆਓ ਬਾਬੇ ਦੇ ਘਰ। ਇੱਥੇ ਲੋਕ ਵੀ ਆਪਣੀ ਨੇ, ਬੋਲੀ ਵੀ ਆਪਣੀ ਆ, ਬੁਲਾਉਣ ਦਾ ਵੈਲਕਮ ਵੀ ਆਪਣਾ ਹੀ ਆ। ਤੁਹਾਨੂੰ ਇਦਾਂ ਲੱਗੂਗਾ ਕਿ ਤੁਸੀਂ ਆਪਣੇ ਭਾਈਆਂ ਨੂੰ ਮਿਲਦੇ ਹੋ। ਸੋ ਜਿਹੜੇ ਵੀ ਲੋਕ ਦੇਖ ਰਹੇ ਆ, ਮੈਂ ਕਹੂੰਗਾ ਕਿ ਤੁਸੀਂ ਦਿਲ ਖੋਲ ਕੇ ਆਓ ਇੱਥੇ। ਆਪਣੇ ਸਾਰੇ
ਦਿਲ ਖੋਲ ਕੇ ਵੈਲਕਮ ਕਰੋ, ਸਭ ਨਾਲ ਮਿਲੋ, ਤੁਹਾਨੂੰ ਲੱਗੂਗਾ ਕਿ ਤੁਸੀਂ ਆਪਣੇ ਘਰ ਹੀ ਆਏ ਹੋ। ਜੀ ਭਾਜੀ ਜਿੱਥੋਂ ਤੱਕ ਆਪਾਂ ਸਮਝਦੇ ਆ, ਮੇਰੇ ਖਿਆਲ ਆਪਣੇ ਲੋਕਾਂ ਦੇ ਮਨ 'ਚ ਇਦਾਂ ਦਾ ਡਰ ਹੈ ਨਹੀਂਗਾ। ਡਰ ਲੋਕੀ ਜਿਹੜੇ ਪੋਲੀਟੀਸ਼ੀਅਨ ਜਾਂ ਸਾਡੇ ਫੈਲਾ ਰਹੇ ਨੇ, ਮਤਲਬ ਉਹ ਡਰ ਨਹੀਂ ਹੈਗਾ। ਦੇਖੋ ਆਪਾਂ ਤੁਹਾਡੇ ਕੋਲ ਖੜੇ ਆ ਜਾਂ ਹੋਰ ਆਪਣੇ ਪਾਕਿਸਤਾਨੀ ਵੀਰ ਭਰਾ ਭੈਣਾਂ ਖੜੀਆਂ, ਕੋਈ ਕਿਸੇ ਦੇ ਮਨ 'ਚ ਕੋਈ ਇਦਾਂ ਦਾ ਡਰ ਨਹੀਂਗਾ ਵੀ ਅਸੀਂ ਇੰਡੀਆ ਵਾਲੇ ਨੂੰ ਮਿਲ ਰਹੇ ਹਾਂ ਜਾਂ ਅਸੀਂ ਪਾਕਿਸਤਾਨ ਵਾਲੇ ਨੂੰ ਮਿਲ ਰਹੇ ਹਾਂ। ਪਰ ਉਹ ਮਨ 'ਚ ਪਤਾ ਨਹੀਂ ਕਿਉਂ ਡਰ ਫੈਲਾਇਆ ਜਾ ਰਿਹਾ, ਇਹ ਨਹੀਂ ਹੋਣਾ ਚਾਹੀਦਾ ਹੈਗਾ। ਚਲੋ ਜੀ, ਬਹੁਤ ਚੰਗਾ ਲੱਗਾ, ਬਹੁਤ ਤੁਹਾਡਾ ਸ਼ੁਕਰੀਆ ਕਿ ਤੁਸੀਂ ਇੱਥੇ ਆਏ ਹੋ। ਥੈਂਕ ਯੂ ਥੈਂਕ ਯੂ ਸੋ ਮਚ, ਸੋ ਨਾਈਸ ਆਫ ਯੂ।